ਉਹ ਇੰਡੀਆ ਦੀ ਇੱਕ ਫਿਲਮ ਦਾ ਡਾਇਲੌਗ ਹੈ ਵੀ ਰਾਮੂ ਕਾਕਾ 1962 में बिला वजह ही मारे गए ਤੇ ਮੈਂ ਜਨਾਬ ਤੁਹਾਡੇ ਸਾਹਮਣੇ ਮਲਗੱਦੇ ਦੇ ਇਲਾਕੇ ਦੇ ਅਗਲੇ ਜਿਹੜੇ ਉਹ ਏਰੀਏ ਨੇ ਉਹਨਾਂ ਦੀ ਜਾ ਕੇ ਡਿਟੇਲ ਸ਼ੇਅਰ ਕਰਨਾ। ਤੇ ਅਗਰ ਤੁਹਾਨੂੰ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਅਗਲੀ ਵੀਡੀਓ ਨਜ਼ਰ ਨਾ ਆਈ, ਫੋਟੋ ਨਾ ਆਈ, ਤੇ ਫਿਰ ਉਹੀ ਸਮਝੋ ਕਿ ਰਾਮੂ ਕਾਕਾ ਵਾਲਾ ਕੰਮ ਹੋ ਗਿਆ। अस्सलाम वालेकुम जी, मैं ज़िला साहिवाल दे पिंड 78 ਦੇ ਵਿੱਚ ਬੈਠਾ ਔਰ ਮੇਰੇ ਨਾਲ ਬੈਠੇ ਨੇ ਆਸਮ ਅਰਾਈ ਸਾਹਿਬ। ਆਸਮ ਭਾਈ ਤੁਹਾਡਾ ਸ਼ੁਕਰੀਆ ਬਹੁਤ ਬਹੁਤ, ਇਹਨਾਂ ਮੈਨੂੰ ਫੜ ਲਿਆ, ਮਿਹਰਬਾਨੀ ਤੁਹਾਡੀ। ਮੈਂ ਚੱਲਾ ਸਾਂ ਸਾहिवाल ਤੋਂ ਮਲਗੱਦੇ ਤੇ ਰਾਹ ਦੇ ਵਿੱਚ ਆਸਮ ਭਾਈ ਮਿਲੇ। ਇਹਨਾਂ ਆਖਿਆ ਇੰਜ ਨਹੀਂ ਹੋ ਸਕਦਾ ਕਿ ਸਾਡੇ ਕੋਲ ਨੂੰ ਤੂੰ ਬਚ ਕੇ ਲੰਘ ਜੇ। ਇਹਨਾਂ ਲਿਆ ਮੈਨੂੰ ਆਪਣੇ ਬਾਗ 'ਚ ਬਾਇਆ। ਅਗਲੀ ਗੱਲ ਹੁਣ ਭਾਈ ਆਸਮ ਕਰਦੇ ਨੇ। ਵੈਸ ਭਾਈ ਕਹਿ ਰਹੇ ਸੀਗੇ ਕਿ ਮੈਂ ਜਾਣਾ ਵਾ ਅੱਗੇ ਮਲਗੱਦੇ ਚੌਕ ਵਾਲੀ ਸਾਈਡ ਤੇ, ਉਸ ਏਰੀਏ ਦੇ ਵਿੱਚ ਜਾ ਕੇ ਤੇ ਲੋਕਾਂ ਦੀਆਂ ਦੇਖਣੇ ਆ ਕੱਚੇ ਮਕਾਨ, ਢੱਗੇ, ਪੁਰਾਣੇ ਦੌਰ ਵਾਲੇ ਖੂਹ ਦੇਖਣਾ ਚਾਹ ਰਹੇ ਸੀਗੇ। ਜੀ ਜੀ ਜੀ। ਤੇ ਉਹ ਮੈਨੂੰ ਰਸਤੇ 'ਚ ਮਿਲ ਗਿਆ, ਮੈਂ ਇਹਨਾਂ ਨੂੰ ਨਾਲ ਲੈ ਕੇ ਆਇਆ। ਤੇ ਉਧਰ ਦੇ ਏਰੀਏ ਦੇ ਤੁਹਾਨੂੰ ਪਤਾ ਲੋਕ ਕਿਸ ਤਰ੍ਹਾਂ ਦੇ ਹੈਗੇ ਆ। ਕੁਝ ਲੋਕ ਹੈਗੇ ਆ, ਕੋਈ ਆਵਾਮ ਕਹਿੰਦੀ ਆ ਕਿ ਉਧਰ ਚੋਰਾਗਰੀ ਬਹੁਤ ਹੈਗੀ ਆ। ਇਹ ਵੀ ਮੈਨੂੰ ਇਹੀ ਕਹਿ ਰਿਹਾ ਸੀ। ਮੈਂ ਕਿਹਾ ਨਹੀਂ ਨਹੀਂ, ਉਧਰ ਦਾ ਏਰੀਆ ਬਹੁਤ ਖੁਸ਼ਹਾਲ ਹੈਗਾ, ਬੜੇ ਅੱਛੇ ਲੋਕ ਹੈਗੇ ਉਧਰ ਰਹਿਣ ਦੇ ਹੈਗੇ। ਤੇ ਇਹ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ, ਕਿਸੇ ਕਿਸਮ ਦੀ ਪਰੇਸ਼ਾਨੀ ਹੈਗੀ ਆ ਤੇ ਅਸੀਂ ਹਾਜ਼ਰ ਬੈਠੇ। ਕਿਸੇ ਕਿਸਮ ਦਾ ਕੋਈ ਮਸਲਾ ਹੋਵੇ, ਜਾਣਾ ਹੋਵੇ, ਕਿਸੇ ਕਿਸਮ ਦੀ ਕਿਸੇ ਦੇ ਅੱਗੇ ਰਸਤੇ ਦੇ ਉੱਤੇ ਕੋਈ ਮਸਲਾ ਬਣੇ, ਅਸੀਂ ਹਾਜ਼ਰ ਹੈਗੇ ਆ। ਕਿਸੇ ਕਿਸਮ ਦੀ ਕੋਈ ਟੈਨਸ਼ਨ ਮਸਲਾ ਨਹੀਂ ਹੈਗਾ। ਇਨਸ਼ਾਅੱਲਾ ਤਾਲਾ ਜਿਹੜੇ ਏਰੀਏ 'ਚ ਵੀ ਜਾਣਗੇ, ਅੱਲਾਹ ਤਾਲਾ ਉਹਨਾਂ ਨੂੰ ਇਹਨਾਂ ਵਾਸਤੇ ਆਸਾਨੀਆਂ ਪੈਦਾ ਕਰੇਗਾ। ਹਰ ਇਲਾਕੇ ਦੇ ਵਿੱਚ ਇਹਨਾਂ ਦੇ ਚਾਹਣ ਵਾਲੇ, ਬਹਿਣ ਵਾਲੇ, ਉੱਠਣ ਵਾਲੇ ਬੜੇ ਅੱਛੇ ਅੱਛੇ ਦੋਸਤ ਬੈਠੇ ਹੋਏ ਆ। ਜੀ 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 ਜੀ, ਅਲਹਮਦੁਲਿਲਾ ਜੀ, ਬੜੀ ਮਿਹਰਬਾਨੀ। ਮੈਂ ਜਦੋਂ ਨਿਕਲਣ ਲੱਗਾ, ਮੈਂ ਮਲਗੱਦੇ ਵਾਲੀ ਸਾਈਡ ਤੇ ਜਾਣ ਲੱਗਾ ਤੇ ਮੈਨੂੰ ਕਿਸੇ ਬੰਦੇ ਆਖਿਆ, ਉਹਨੇ ਆਖਿਆ ਉਹ ਚੋਰਾਂ ਦਾ ਇਲਾਕਾ ਏ, ਲੁੱਟ ਲੈਂਦੇ ਨੇ ਰਾਤ ਤੇ ਰਾਤ, ਦਿਨੇ ਲੁੱਟ ਲੈਂਦੇ ਨੇ। ਉਹ ਮੈਂ ਆਖਿਆ ਯਾਰ ਮੇਰਾ ਦਿਲ ਕਰਦਾ ਕਿ ਉਸ ਇਲਾਕੇ ਦੇ ਵਿੱਚ ਸੁਣਿਆ ਖੂਹ ਨੇ, ਢੱਗੇ ਨੇ, ਢੱਗਿਆਂ ਦੀ ਵਾਹੀ ਏ, ਪੁਰਾਣੇ ਮਕਾਨ ਨੇ, ਪੁਰਾਣਾ ਕਲਚਰ ਏ, ਤੇ ਮੈਂ ਆਪਣੇ ਪੰਜਾਬ ਦਾ ਬੜਾ ਸੋਹਣਾ, ਬੜਾ ਮੁਸਬਤ ਚਿਹਰਾ ਵਿਖਾਉਣ ਵਾਸਤੇ ਉਸ ਇਲਾਕੇ 'ਚ ਜਾਣਾ ਚਾਹੁੰਦਾ। ਤੂੰ ਮੈਨੂੰ ਬੰਦਿਆਂ ਆਖਿਆ ਨਾ ਜਾਈ। ਚਲੋ ਇੱਕ ਬੰਦੇ ਦੀ ਗੱਲ ਸੁਣ ਕੇ ਮੈਂ ਕਿਹਾ ਹੋ ਸਕਦਾ ਸ਼ਾਇਦ ਇਹਨੇ ਮੈਨੂੰ ਮਿਸਗਾਈਡ ਕੀਤਾ, ਮੈਂ ਨਾ ਹੋਰ ਕਿਸੇ ਨੂੰ ਪੁੱਛਣਾ। ਉਹ ਦੂਜੇ ਨੂੰ ਪੁੱਛਿਆ, ਉਹਨੇ ਵੀ ਇੰਝ ਹੀ ਕਿਹਾ। ਚੌਥੇ ਨੂੰ ਪੁੱਛਿਆ, ਉਹਨੇ ਵੀ ਇੰਝ ਹੀ ਕਿਹਾ। ਉਹ ਮੈਂ ਫਿਰ ਹੁਣ ਇਸ ਗੱਲ ਤੋਂ ਥੋੜਾ ਜਿਹਾ ਜ਼ਿਹਨੀ ਤੌਰ ਦੇ ਉੱਤੇ ਪਰੇਸ਼ਾਨ ਸਾਂ ਕਿ ਪਤਾ ਨਹੀਂ ਮਲਗੱਦੇ ਵਾਲੀ ਸਾਈਡ ਤੇ ਜਾਵਾਂਗਾ, ਮਤਲਬ ਉਦੋਂ ਅਗਾਂਹ ਨਿਕਲਾਂਗਾ ਤੇ ਕੀ ਬਣੇਗਾ। ਨਹੀਂ ਨਹੀਂ, ਕੋਈ ਮਸਲਾ ਨਹੀਂ। ਇਨਸ਼ਾਅੱਲਾ ਤਾਲਾ ਅੱਛੇ ਲੋਕ ਮਿਲਣਗੇ ਤੁਹਾਨੂੰ। ਤੁਸੀਂ ਜਾਓਗੇ ਤੁਹਾਨੂੰ ਉਧਰਲੀ ਸਾਈਡ ਦੇ ਉੱਤੇ ਵੀ ਨਾ ਇਨਸ਼ਾਅੱਲਾ ਬਹੁਤ ਅੱਛੇ ਅੱਛੇ ਲੋਕ ਜਿਹੜੇ ਹੈਗੇ ਆ ਮਿਲਣਗੇ। ਨਾਲ ਮੈਂ ਇਹ ਗੱਲ ਐਡ ਕਰਦਾ ਜਾਣਾ ਕਿ ਸੁਣੀ ਸੁਣਾਈ ਜਿਹੜੀ ਗੱਲ ਹੁੰਦੀ ਏ, ਉਹ ਸੁਣੀ ਸੁਣਾਈ ਗੱਲ ਦੇ ਉੱਤੇ ਹੀ ਪੱਕਿਆਂ ਨਹੀਂ ਹੋ ਜਾਣਾ ਚਾਹੀਦਾ, ਕਿਉਂਕਿ ਕਹਿਣ ਵਾਲੇ ਆਪਣੇ ਆਪਣੇ ਹਿਸਾਬ ਦੇ ਨਾਲ ਕੁਝ ਕਹਿ ਛੱਡਦੇ ਨੇ। ਲੇਕਿਨ ਆ ਜਾਓ ਬਾਬਾ ਜੀ, ਕੀ ਹਾਲ? ਬਿਸਮਿल्लाह। ਸੇ ਠੀਕ, ਸਾਰੀ ਖੈਰ ਖਰੀਅਤ? ਬੈਠੋ। ਅੱਛਾ, ਮਾਸ਼ਾਅੱਲਾ ਮਾਸ਼ਾਅੱਲਾ। ਕੀ ਨਾਂ ਚਾਚੂ ਹੋਰਾਂ ਦਾ? ਹਾਜੀ ਮੁਸ਼ਤਾਕ ਅਹਿਮਦ। ਹਾਜੀ ਮੁਸ਼ਤਾਕ ਅਹਿਮਦ ਸਾਹਿਬ। ਹਾਈ ਸਾਹਿਬ ਸੁਣਾਓ, ਸੇ ਠੀਕ, ਸਾਰੀ ਖੈਰ ਖਰੀਅਤ? ਤੁਸੀਂ ਮੇਰੇ ਤੋਂ ਵਾਕਫ ਨਹੀਂ, ਮੇਰਾ ਨਾਮ ਵੈਸ ਘੁੰਮਣ ਹੈ ਤੇ ਮੈਂ ਸਿਆਲਕੋਟ ਦਾ ਰਹਿਣ ਵਾਲਾ ਤੇ ਮੈਂ ਅਗਾਂ ਚੱਲਾ ਸਾਂ ਸਾहिवाल ਤੋਂ ਮਲਗੱਦੇ। ਤੇ ਆਸਮ ਭਾਈ ਮੈਨੂੰ ਰਾਹ ਦੇ ਵਿੱਚ ਮਿਲੇ ਤੇ ਆਖਣ ਲੱਗੇ 2 ਮਿੰਟ ਸਾਡੇ ਕੋਲ ਆਓ ਬਾਗ ਦੇ ਵਿੱਚ। ਉਹ ਇੱਥੇ ਤਾਂ ਆਵਾਜ਼, ਮੈਂ ਫਿਰ ਹੁੱਕੇ ਦਾ ਵੀ ਵੱਜ ਰਹੀ ਹਾਂ। ਮੈਂ ਨਾਲੇ ਚਲੋ ਹੁੱਕੇ ਦੀ ਆਵਾਜ਼, ਪਹਿਲਾਂ ਮੈਂ ਹੀ ਪੁੱਛਿਆ ਹੁੱਕਾ ਲੱਭੇ ਦਾ ਤੇ ਆਖਣ ਲੱਗੇ ਹੁੱਕਾ ਲੱਭੇਗਾ। ਤੇ ਹੋਰ ਸੁਣਾਓ, ਸਿਹਤ ਠੀਕ ਰਹਿੰਦੀ? ਚਲੋ ਮਾਸ਼ਾਅੱਲਾ ਜੀ, ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ। ਲਓ ਲਓ ਆ ਰਹੇ। ਕਹਿ ਰਿਹਾ ਕਿ ਵੈਸ ਭਾਈ ਕਹਿ ਰਿਹਾ ਕਿ ਇਹ ਸਿਆਲਕੋਟ ਤੋਂ ਆਏ ਨਾ, ਵਿਜ਼ਿਟ ਕਰਦੇ ਕਰਦੇ ਏਰੀਏ ਦੇ ਵਿੱਚ ਇੱਧਰਲਾ ਲਹਿੰਦਾ ਪੰਜਾਬ ਦੇਖ ਕੇ ਆਏ ਆ, ਥੱਲੇ ਵਾਲੇ ਏਰੀਏ ਭਾਵਲਪੁਰ, ਭਾਵਲ ਨਗਰ। ਰਸਤੇ 'ਚ ਮੈਨੂੰ ਮਿਲੇ, ਕਹਿੰਦੇ ਕਿ ਇੱਧਰ ਦੇ ਲੋਕ ਕਹਿੰਦੇ ਆ ਜੀ ਕਿ ਅੱਛੇ ਨਹੀਂ ਹੈਗੇ। ਮੈਂ ਕਿਹਾ ਨਹੀਂ, ਕੋਈ ਮਸਲਾ ਨਹੀਂ ਹੈਗਾ ਐਵੇਂ ਦਾ, ਜਿਵੇਂ ਮਰਜ਼ੀ ਤੁਸੀਂ ਜਾਓ, ਘੁੰਮੋ ਫਿਰੋ, ਇੱਧਰ ਦਾ ਇਲਾਕਾ। ਆ ਜਾਓ, ਇੱਥੇ ਕੁਰਸੀ ਕਰ ਲਓ, ਨਾਲੇ ਹੁੱਕਾ ਨੇ ਹੈ। ਅੱਛਾ, ਉਹ ਨਾ ਜੀ ਮੈਂ ਲੱਗਾ ਜਾਣਾ ਹੋਵੇ ਨਾ। ਹਾਂ ਹਾਂ, ਮੇਰਾ ਦੋਸਤ ਹੈ, ਠੀਕ ਹੈ, ਮਾਰ ਅਮੀਨ ਉਕਵਾਨਾ ਸਿਆਲ, ਠੀਕ ਹੈ, 32 ਫੋਰਲ ਦੇ ਵਿੱਚ ਰਹਿੰਦੇ। 32 ਫੋਰਲ ਦੇ ਵਿੱਚ ਮਾਰ ਅਮੀਨ ਗੁਆਣਾ, ਅਮੀਰ ਗੁਆਣਾ, ਉਹਦਾ ਨਾਮ ਦੇਖ ਲਓ ਤੁਸੀਂ। ਠੀਕ ਹੈ, ਉਸ ਇਲਾਕੇ ਦਾ ਠੀਕ ਠਾਕ ਬੰਦਾ, ਮਾਸ਼ਾਅੱਲਾ। ਠੀਕ ਹੈ, ਉਹਦਾ ਮਰਬੇ ਹੀ ਉਹਨੇ ਡੇਰਾ ਸ਼ੇਰਾ ਬਣਾਇਆ। ਠੀਕ ਹੈ, ਇਸੇ ਤਰ੍ਹਾਂ ਆਪਣੇ ਤਰ੍ਹਾਂ ਹੀ ਨਾ ਉਹਨਾਂ ਨੇ ਵੀ ਮਰਬੇ ਡੇਰਾ ਸ਼ੇਰਾ ਬਣਾਇਆ ਆਪਣਾ ਤਲਕ ਵਾਸਤਾ ਬਹੁਤ ਉਹਨਾਂ ਨਾਲ। ਜੀ ਜੀ ਜੀ, ਉਹ ਕਾੜੇ 'ਚ ਪੈ ਜਾਂਦਾ। ਉਹ ਜੀ 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 ਜੀ, ਤੇ ਅੱਗੇ ਜਾ ਕੇ ਇੱਥੇ ਮਤਲਬ ਉਹ ਦਰਬਾਰ ਹੁੰਦਾ, ਪਤਾ ਨਹੀਂ ਕਿਹੜਾ ਸੀ, ਆਪਣਾ ਬਚਨ ਦੱਸਿਆ ਸੀ। ਠੀਕ ਹੈ ਠੀਕ ਹੈ, ਤੇ ਉਹਨਾਂ ਦਾ ਨਾਮ ਮਲਗੱਦੇ, ਇੱਥੋਂ ਮਲਗੱਦੇ ਚੌਕ ਤੋਂ ਵੀ ਤੁਹਾਨੂੰ ਪਤਾ ਲੱਗ ਜਾਊ। ਮਾਰ ਅਮੀਨ ਨੂੰ ਜੀ ਮਿਲਣਾ, ਉਹ ਵੀ ਤੁਹਾਨੂੰ ਦੱਸਣਗੇ, ਹਰ ਬੰਦਾ ਉੱਥੇ ਉਹਨੂੰ ਜਾਣਦਾ। ਠੀਕ, ਮਤਲਬ ਕਿ ਉਸ ਏਰੀਏ 'ਚ ਕੋਈ ਮਸਲਾ ਮਸੈਲ ਹੋਵੇ ਤਾਂ ਉਹਨਾਂ ਦਾ ਨਾਮ ਲੈ ਸਕਦੇ, ਇਸਤੇਮਾਲ ਕਰ ਸਕਦੇ ਤੇ ਟੈਨਸ਼ਨ ਫਰੀ ਹੋ ਕੇ।
ਜੀ ਠੀਕ ਠੀਕ ਤੇ ਮੈਂ ਇਸ ਕੰਮ ਵਾਸਤੇ ਤੁਰਿਆ ਫਿਰਦਾ ਜੀ 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 ਦੀ ਖਿਦਮਤ ਕਰਨ ਵਾਸਤੇ ਮੈਂ ਇੱਧਰ ਨੂੰ ਆਇਆ ਠੀਕ ਹੈ ਤੇ ਅੱਛਾ ਬੰਦਾ ਵਾ ਮਾਸ਼ਾਅੱਲਾ ਠੀਕ ਲਓ ਜੀ ਮਾਸ਼ਾਅੱਲਾ ਹਾਜੀ ਮੁਸ਼ਤਾਕ ਸਾਹਿਬ ਨੇ ਮਤਲਬ ਇਹ ਰਹਿਨੁਮਾਈ ਕੀਤੀ ਹੈ ਮੈਨੂੰ ਪਿਆਂਦੇ ਨੇ ਬੇਟਾ ਅਗਰ ਜਾਣਾ ਹੋਵੇ ਮਲਗਦੇ ਤੋਂ ਅਗਲੇ ਇਲਾਕੇ 'ਚ ਤੇ ਤੈਨੂੰ ਪਰੇਸ਼ਾਨੀ ਹੋਵੇ ਇਸ ਗੱਲ ਦੀ ਕਿ ਉਧਰ ਲੋਕ ਚੋਰ ਨੇ ਤੇ ਲੁੱਟ ਲੱਟ ਲੈਂਦੇ ਨੇ ਤੇ ਇਹ ਉਹ ਤੇ ਉੱਥੇ ਮਰ ਅਮੀਨ ਉਗਵਾਣਾ ਸਾਹਿਬ ਨੇ ਕਿ ਉਹ ਮੇਰੇ ਦੱਸਦੇ ਨੇ ਭਾਈ ਸਾਹਿਬ ਵੀ ਮੇਰੇ ਬੜੇ ਪਿਆਰ ਵਾਲੇ ਨੇ ਤੇ ਉਹਨਾਂ ਅੱਗੇ ਮੇਰਾ ਨਾਂ ਲਵੀਂ ਤੇ ਇਨਸ਼ਾਅੱਲਾ ਜਿਹੜਾ ਨਾ ਉਹ ਅੱਛਾ ਤਾਮਣ ਕਰਨਗੇ। ਚਲੋ ਇਸੇ ਤਰ੍ਹਾਂ ਮੈਂ ਜਿਹੜੀ ਗੱਲ ਲੱਗਾ ਕਰਨ ਆਸਮ ਭਾਈ ਜੀ ਜੀ ਸੁਣੀ ਸੁਣਾਈ ਗੱਲ ਜਿਹੜੀ ਹੁੰਦੀ ਏ ਜ਼ਰੂਰੀ ਨਹੀਂ ਕਿ ਉਹ ਹਰ ਬੰਦਾ ਜੋ ਕਹਿੰਦਾ ਉਹ ਸੱਚ ਕਹਿੰਦਾ ਹੋਵੇ। ਕੁਝ ਚੀਜ਼ਾਂ ਹੁੰਦੀਆਂ ਨੇ ਖੁਦ ਮੁਸ਼ਾਹਦਾ ਕੀਤਾ ਜਾਂਦਾ ਆਪ ਹੀ ਵੇਖਿਆ ਜਾਂਦਾ ਜਿੰਨੀ ਦੇਰ ਤੱਕ ਬੰਦਾ ਆਪ ਨਾ ਵੇਖੀਏ ਉਨੀ ਦੇਰ ਤੱਕ ਉਹਨੂੰ ਵੀ ਅੱਗੇ ਰਾਏ ਨਹੀਂ ਦੇਣੀ ਚਾਹੀਦੀ। ਸਹੀ ਬਾਤ ਕਿਉਂਕਿ ਮੇਰੇ ਪਾਕ ਪੈਗੰਬਰ ਨੇ ਵੀ ਫਰਮਾਇਆ ਸੀ ਕਿ ਮੁਨਾਫਕ ਹੋਣ ਦੀ ਦਲੀਲ ਉਸ ਬੰਦੇ ਵਾਸਤੇ ਕਾਫੀ ਹੈ ਕਿ ਜਿਹੜਾ ਸੁਣੀ ਸੁਣਾਈ ਗੱਲ ਹੀ ਅਗਾਂਹ ਪਹੁੰਚਾ ਦੇਵੇ। ਗੱਲ ਦੀ ਥੋੜੀ ਤਸਦੀਕ ਕਰਨੀ ਚਾਹੀਦੀ ਵੈਰੀਫਿਕੇਸ਼ਨ ਕਰਨੀ ਚਾਹੀਦੀ। ਉਂਝ ਮੈਂ ਨਵਾਂ ਵੈਰੀਫਿਕੇਸ਼ਨ ਕਰਦਿਆਂ ਉਹ ਨਾ ਹੋਵੇ ਕਿ ਕਿਤੇ ਉਹ ਇੰਡੀਆ ਦੀ ਇੱਕ ਫਿਲਮ ਦਾ ਡਾਇਲੌਗ ਹੈ ਵੀ ਰਾਮੂ ਕਾਕਾ 1962 में ਬਿਲਾ ਵਜ੍ਹਾ ਹੀ ਮਾਰੇ ਗਏ ਤੇ ਮੈਂ ਜਨਾਬ ਤੁਹਾਡੇ ਸਾਹਮਣੇ ਮਲਗਦੇ ਦੇ ਇਲਾਕੇ ਦੇ ਅਗਲੇ ਜਿਹੜੇ ਉਹ ਏਰੀਏ ਨੇ ਉਹਨਾਂ ਦੀ ਜਾ ਕੇ ਡਿਟੇਲ ਸ਼ੇਅਰ ਕਰਨਾ ਤੇ ਅਗਰ ਤੁਹਾਨੂੰ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਅਗਲੀ ਵੀਡੀਓ ਨਜ਼ਰ ਨਾ ਆਈ ਫੋਟੋ ਨਾ ਆਈ ਤੇ ਫਿਰ ਉਹ ਹੀ ਸਮਝੋ ਕਿ ਰਾਮੂ ਕਾਕਾ ਵਾਲਾ ਕੰਮ ਹੋ ਗਿਆ। ਸੋ ਇਨਸ਼ਾਅੱਲਾ ਮੈਨੂੰ ਉਮੀਦ ਹੈ ਕਿ ਅੱਛਾ ਫੀਡਬੈਕ ਮਿਲੇਗਾ ਅੱਛਾ ਰਿਸਪਾਂਸ ਮਿਲੇਗਾ। ਅਸੀਂ ਜਿਹੜੇ ਬਾਗ 'ਚ ਬੈਠੇ ਆ ਇਹ ਹਾਜੀ ਮੁਸ਼ਤਾਕ ਸਾਹਿਬ ਦਾ ਭਾਈ ਆਸਮ ਸਾਹਿਬ ਦਾ ਇਹ ਬਾਗ ਹੈ। ਇਹ ਵੇਖੋ ਨਾ ਇਹ ਕੈਮਰਾ ਮਾਰਿਓ ਅੰਬਾਂ ਦੇ ਬੂਟੇ ਨੇ ਮਾਸ਼ਾਅੱਲਾ ਇਧਰ ਹੈ ਮਿੱਠੇ ਦੇ ਹਾਂਜੀ ਇਹ ਕਿਹੜਾ ਬੂਟਾ ਹੈ ਭਲਾ ਇਹ ਮਸੰਮੀ ਹਾਂਜੀ ਤੇ ਇਧਰ ਹੈ ਲਗਾਠਾਂ ਦਾ ਬੂਟਾ ਇਹ ਪਿੱਛੇ ਆ ਨਾਰਾਂ ਦਾ ਬੂਟਾ ਹਾਂਜੀ ਨਾਲ ਆਲੂ ਬੁਹਾਰੇ ਦਾ ਬੂਟਾ। ਇਹ ਅਸੀਂ ਜਨਾਬ ਬਾਗ ਦੇ ਵਿੱਚ ਬੈਠੇ ਆ। ਪਿੰਡ ਦਾ ਨਾਂ ਹੈ 785 ਦੇ ਪਿੰਡ ਦੇ ਵਿੱਚ ਇਹ 785 ਐਲ ਪਿੰਡ ਦਾ ਨਾਂ ਹੈ। ਹਾਂਜੀ 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 ਲਓ ਜੀ ਇਨਸ਼ਾਅੱਲਾ ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਅੱਜ ਸਭ ਕੋਈ ਗੱਲ ਵੇਖਣ ਵਾਲਿਆਂ ਨੂੰ ਤੁਸੀਂ ਸੁਣਾ ਛੱਡੋ। ਇਹ ਜਿਹੜਾ 78 ਪਾਈਵਲ ਦਾ ਇਲਾਕਾ ਨਾ ਜੀ ਟੈਲ ਦੇ ਅਖੀਰ ਹੈ। ਠੀਕ ਹੈ ਮਤਲਬ ਜਿਹੜਾ ਪਾਣੀ ਆਂਦਾ ਉਹ ਟੈਲ ਦੀ ਅਖੀਰ ਆ। ਪਿੱਛੇ ਲੋਕ ਪੈਪ ਲਾਉਂਦੇ ਆ ਚੋਰੀ ਕਰ ਲੈਂਦੇ ਨੇ ਚੋਰੀ ਪਾਣੀ ਕਰਦੇ ਆ। ਓਹੋ ਸਾਡੇ ਕੋਲ ਤੇ ਹੁਣ ਚੋਰੀ ਦਾ ਕੋਈ ਸਬਬ ਵੀ ਨਹੀਂ ਨਾ ਹੈਗਾ ਵੀ ਸਾਡੇ ਕੋਲ ਤੇ ਆਉਣਾ ਹੀ ਵਧਿਆ ਘਟਿਆ। ਜੀ 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 ਉਸ ਪਾਣੀ ਦੇ ਨਾਲ ਸਾਡਾ 2-2.5 ਘੰਟੇ ਪਾਣੀ ਹੈ ਹਾਂ ਜਿਹਦੇ ਨਾਲ 6 ਕਨਾਲਾ ਥਾਂ ਹਾਂ ਕਦੀ 4 ਕਨਾਲਾ ਕਦੀ 2 ਕਨਾਲਾ ਇਹ ਸਾਡਾ ਪੀਚ ਹੁੰਦਾ। ਇੱਥੇ ਪਾਣੀ ਜ਼ਮੀਨੀ ਬੋਰ ਕਿੰਨਾ ਕੁ ਮਤਲਬ ਹੌਲਾ ਕੌੜਾ ਅੱਛਾ ਕੌੜਾ ਪਾਣੀ ਆ ਸਿਰਫ ਅੱਲਾਹ ਤਾਲਾ ਨੇ ਆ ਸਾਨੂੰ ਇੱਕ ਅਤਾ ਕੀਤਾ ਪਾਣੀ ਦਾ ਚਸ਼ਮਾ। ਠੀਕ ਹੈ ਇੱਥੇ ਮਿੱਠਾ ਪਾਣੀ ਹੈ। ਹਾਂ ਜਦੋਂ ਪਾਣੀ ਸਾਡੇ ਕੋਲ ਟਿਊਬਵੈਲ ਦਾ ਨਹੀਂ ਸੀ ਆਂਦਾ ਨਾ ਜੀ ਮਿੱਠਾ ਪਾਣੀ ਆ ਚੱਕ ਦੇ ਵਿੱਚ ਆਉਂਦਾ ਸੀ ਤੇ ਇਹੋ ਆਪਣੇ ਪੀਨੇ। ਠੀਕ ਹੈ ਲੇਕਿਨ ਜਿਸ ਵਕਤ ਇਹ ਆਉਂਦਾ ਹਾਂ ਉਸ ਵਕਤ ਅਸੀਂ ਇਹ ਆਪਣਾ ਜਦੋਂ ਨਹੀਂ ਸੀ ਹੈਗਾ ਉਸ ਵਕਤ ਅਸੀਂ ਇੱਥੇ ਮੋਟਰਾਂ ਪਹਿਲੇ ਖੂਹੀ ਬਣਵਾਈ ਸੀ ਹਾਂ ਬਿਜਲੀ ਤੋਂ ਪਹਿਲੇ। ਉਸ ਤੋਂ ਬਾਅਦ ਫਿਰ ਮੋਟਰਾਂ ਲੱਗੀਆਂ ਬਿਜਲੀ ਆਉਣ ਤੇ ਫਿਰ ਬਿਜਲੀ ਤੋਂ ਬਾਅਦ 2 ਮੋਟਰਾਂ ਲਵਾਈਆਂ ਸੀ। ਉਹਦਾ ਜਿੰਨਾ ਅਖਰਾਜਾ ਸੀ ਸਾਰਾ ਅਸੀਂ ਬਰਦਾਸ਼ਤ ਕਰਦੇ। ਠੀਕ ਬਿਜਲੀ ਦਾ ਬਿੱਲ ਟੁੱਟ ਭੱਜ ਜੋ ਵੀ ਹੈ ਸੀ ਉਹ ਸਾਰੀ ਅਸੀਂ ਬਰਦਾਸ਼ਤ ਕਰਦੇ। ਠੀਕ ਉਸ ਤੋਂ ਬਾਅਦ ਫਿਰ ਅਸੀਂ ਇੱਧਰ ਮਤਲਬ ਅਬ ਪਾਣੀ ਆ ਗਿਆ ਉਹ ਮੋਟਰਾਂ ਖਤਮ ਕਰਤੇ। ਹੁਣ ਵੀ ਜਦੋਂ ਪਾਣੀ ਨਾ ਆਵੇ ਲੋਕਾਂ ਦੀਆਂ ਮਾਈਆਂ ਜੀ ਬੰਦੇ ਉਹ ਇੱਥੋਂ ਭਰ ਕੇ ਲੈ ਜਾਂਦੇ ਪੀ ਲੈਂਦੇ। ਲੇਕਿਨ ਹੁਣ ਪਾਣੀ ਫਿਲਟਰ ਹੋ ਕੇ ਪੀਣ ਵਾਲਾ ਵਾ ਵੈਸੇ ਪੀਣ ਵਾਲਾ ਨਹੀਂ। ਠੀਕ ਉਂਝ ਪਾਣੀ ਕੌੜਾ ਇੱਥੋਂ ਦਾ ਹਾਂ ਸਾਰੇ ਚੱਕ ਦਾ ਪਾਣੀ ਕੌੜਾ। ਆਪਣਾ ਆਪ ਟੂਵੈਲ ਲਵਾਇਆ ਸੀਗਾ ਉਹ ਬੱਚਿਆਂ ਦਾ ਸਕੂਲ ਆ ਉੱਥੇ ਕਰਕੇ ਲਵਾਇਆ। ਉਹ ਟਰਪਾਨ ਲੱਗੀ ਹੈ ਸਾਹਮਣੇ ਚਾਚਾ ਚਾਚਾ ਜੀ ਦੀ ਜ਼ਮੀਨ ਆ ਤੇ ਉਹਦਾ ਪੁੱਤਰ ਆ ਹੁਣ ਅਮਰੀਕਾ ਰਹਿੰਦਾ ਵਾ ਤੇ ਉਹ ਆਉਂਦਾ ਵਾ ਤੇ ਆਣ ਕੇ ਤੇ ਦਵਾਈ ਵੀ ਦੇ ਜਾਂਦਾ। ਜਿੱਥੇ ਬੈਠੇ ਆ 785 ਐਲ ਪਿੰਡ ਦਾ ਨਾਂ ਹੈ। ਇਸ ਪਿੰਡ ਦਾ ਪਾਣੀ ਕੌੜਾ ਲੇਕਿਨ ਜਿਹੜੀ ਜਗ੍ਹਾ ਅਸੀਂ ਜਿਹੜੇ ਬਾਗ 'ਚ ਬੈਠੇ ਆ ਇਹ ਹਾਜੀ ਮੁਸ਼ਤਾਕ ਸਾਹਿਬ ਦਾ ਬਾਗ ਹੈ। ਇਹਨਾਂ ਦਾ ਜਿੱਥੇ ਰਿਹਾਇਸ਼ ਹੈ ਡੇਰਾ ਹੈ ਇਹਨਾਂ ਦਾ ਪਾਣੀ ਮਿੱਠਾ। ਇਹਨਾਂ ਦੇ ਬਜ਼ੁਰਗਾਂ ਨੇ ਵੱਡਿਆਂ ਨੇ ਖੂਹੀ ਕਢਾਈ ਉਹਦੇ ਵਿੱਚ ਉਹ ਥੱਲੇ ਪਾਣੀ ਜਿਹੜਾ ਉਹ ਮਿੱਠਾ ਬਾਕੀ ਪਾਣੀ ਕੌੜਾ। ਉਹ ਹੁਣ ਪਾਣੀ ਕੌੜਾ ਜਿਹੜਾ ਹੈ ਖਾਰਾ ਕਹਿ ਲਓ ਕੌੜਾ ਕਹਿ ਲਓ ਉਹ ਜ਼ਮੀਨਾਂ ਵਾਸਤੇ ਬੜਾ ਮਤਲਬ ਕਿ ਨੁਕਸਾਨਦੇਹ ਪੀਣ ਵਾਲਾ ਕਾਬਲ ਵੀ ਨਹੀਂ ਹੈ। ਸੋ ਮੈਂ ਅੱਗੇ ਪਾਣੀ ਪੀਤਾ ਹਾਜੀ ਮੁਸ਼ਤਾਕ ਸਾਹਿਬ ਦਾ ਮਤਲਬ ਬੜਾ ਅੱਛਾ ਲੱਗਾ ਬੜਾ ਮਿੱਠਾ ਪਾਣੀ। ਤੇ ਮੈਂ ਆਖਿਆ ਵੀ ਇਹ ਨੈਸਲੇ ਦਾ ਐਕਵਾਫੈਨ ਜਾਂ ਮਤਲਬ ਨੈਸਲੇ ਦਾ ਪਾਣੀ। ਨਾ ਆਖਿਆ ਨਹੀਂ ਜੀ ਸਾਡੇ ਘਰ ਦਾ ਪਾਣੀ ਹੈ ਤੇ ਇਹ ਪੀਣ ਦੇ ਕਾਬਲ। ਪਿੰਡ ਵਾਲੇ ਪਾਣੀ ਕਦੇ ਇੱਥੋਂ ਖੜਦੇ ਹੁੰਦੇ ਸਨ ਚਸ਼ਮੇ ਤੋਂ
ਫਿਰ ਮਤਲਬ ਨਲਕੇ ਲਵਾ ਛੜੇ ਵਗੈਰਾ ਵਗੈਰਾ। ਚਲੋ ਜੀ, ਅੱਲਾਹ ਪਾਕ ਤੁਹਾਨੂੰ ਜਜ਼ਾਏ ਖੈਰ ਅਤਾ ਫਰਮਾਏ। ਇਹ ਪਾਣੀ ਵਾਲਾ ਕੰਮ ਜਿਹੜਾ ਹੈ, ਪਾਣੀ ਦਾ ਸਦਕਾ ਕਰਨਾ, ਅਤੀਆ ਕਰਨਾ ਜਾਂ ਪਾਣੀ ਕਿਸੇ ਨੂੰ ਦੇਣਾ ਬਹੁਤ ਵੱਡਾ ਅੱਲਾਹ ਪਾਕ ਦੀ ਜ਼ਾਤ ਨੂੰ ਇਹ ਅਮਲ ਬੜਾ ਕਬੂਲ ਔਰ ਬੜਾ ਪਸੰਦੀਦਾ ਅਮਲ ਹੈ। ਔਰ ਪਾਣੀ ਡੱਕਣ ਦਾ ਗੁਨਾਹ ਬੜਾ, ਕਿਸੇ ਦਾ ਪਾਣੀ ਰੋਕਣਾ ਰੋਕੀਦਾ ਵੀ ਨਹੀਂ ਜੀ। ਜਿਹੜਾ ਕੋ ਹਰ ਆਦਮੀ ਆਉਂਦਾ ਵਾ, ਦੋਸਤ ਵੀ ਆਉਂਦਾ, ਸੱਜਣ ਵੀ ਆਉਂਦਾ, ਦੁਸ਼ਮਣ ਵੀ ਆਉਂਦਾ, ਅਸੀਂ ਕਦੀ ਕਿਸੇ ਨੂੰ ਨਹੀਂ ਰੋਕਿਆ। ਜੀ 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 ਪਾਣੀ ਹਰ ਬੰਦੇ ਵਾਸਤੇ, ਖਾਸ ਆਮ ਵਾਸਤੇ, ਤੇ ਸਿਫਾਰਿਸ਼ ਕਦੀ ਕੀਤੀ ਕਿਸੇ ਦੀ ਨਹੀਂ। ਜੀ 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 ਆ ਸਾਡਾ ਆ ਗਿਆ ਜੀ, ਇਹਨੂੰ ਭਰ ਲੈਣ ਦਿਓ। ਉਹਨੇ ਜੀ 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 ਉੱਥੇ ਬੈਠੇ ਆ, ਉਹ ਭਰਦੇ ਆ। ਜਿਹੜੇ ਉਹਨੂੰ ਮਤਲਬ ਬਹੁਤੇ ਪਰ ਨਾਲੇ ਉਹ ਘਰ ਵੀ ਆ ਜਾਂਦੀਆਂ ਜੀ ਜੀ ਉਹਨਾਂ ਦੀ ਆਣ ਕੇ ਘਰੋਂ ਭਰ ਲੈਂਦੇ। ਜੀ 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 ਵੈਰੀ ਗੁੱਡ ਬਹੁਤ ਅੱਛਾ। ਮਤਲਬ ਐਸੇ ਤਰੀਕੇ ਦੇ ਨਾਲ ਲਓ ਜੀ, ਇਹਦੇ ਨਾਲ ਹੀ ਮੈਂ ਇਜਾਜ਼ਤ ਲੈਣਾ ਹੁਣ ਹਾਜੀ ਸਾਹਿਬ ਦੇ ਕੋਲੋਂ, ਭਾਈ ਆਸਮ ਦੇ ਕੋਲੋਂ। ਤੇ ਵੀਡੀਓ ਬਣਾਉਣ ਵਾਲਾ ਵੀ ਕੋਈ ਫੜਾ ਤੜੀ ਦਾ ਮੁੰਡਾ ਨਹੀਂ, ਇਹਨਾਂ ਦਾ ਬੇਟਾ। ਕੀ ਨਾਂ ਹੈ ਭਾਈ ਹਰਾਂ ਦਾ? ਹਾਜੀ ਅਜ਼ਹਰ ਸਾਹਿਬ ਵੀਡੀਓ ਬਣਾਉਂਦੇ ਨੇ ਪਏ। ਵੀਡੀਓ ਬਣਾਉਣ ਵਾਲੇ ਭਾਈ ਹਰਾਂ ਦਾ ਬਹੁਤ ਅਹਿਮ ਕਿਰਦਾਰ ਹੈ ਕਿ ਉਹ ਸਾਡੀ ਵੀਡੀਓ ਗੱਲਬਾਤ ਤੁਹਾਡੇ ਤੱਕ ਪਹੁੰਚਾ ਰਹੇ ਨੇ। ਸੋ ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ, ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਵਰਹਿਮਤੁਲਾਹਿ ਵਬਰਕਾਤੁਹੂ।